ब्राह्मणवाद के गलबे तो मुक्त होने लई 14 मार्च ਨੂੰ मूल नानकशाही कैलेंडर अनुसार नवा साल मनाओ। अकाली दल अमृतसर कैनेडा ਵੱਲੋਂ सिख संगत ਨੂੰ अपील। आओ मूल नानकशाही कैलेंडर अनुसार 14 मार्च ਨੂੰ ਵੱਡੇ ਪੱਧਰ ਤੇ ਨਵਾਂ ਸਾਲ ਮਨਾ ਕੇ ਸਦਾ ਵਾਸਤੇ ਬ੍ਰਾਹਮਣਵਾਦ ਦੇ ਗਲਬੇ ਤੋਂ ਖਹਿੜਾ ਛੁਡਾ ਲਈਏ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਦੇ ਸੀਨੀਅਰ ਆਗੂ ਸੁਖਮਿੰਦਰ ਸਿੰਘ ਹੰਸਰਾ ਨੇ ਜਾਰੀ ਪ੍ਰੈਸ ਨੋਟ ਵਿੱਚ ਸਾਂਝੇ ਕੀਤੇ। ਕੌਮਾਂ ਦੀ ਦੁਨੀਆ ਵਿੱਚ ਕੁਝ ਅਜਿਹੇ ਚਿੰਨ੍ਹ ਹੁੰਦੇ ਨੇ ਜੋ ਕੌਮਾਂ ਨੂੰ ਆਜ਼ਾਦੀ ਦਾ ਅਹਿਸਾਸ ਕਰਵਾਉਂਦੇ ਨੇ। ਇਸੇ ਤਰ੍ਹਾਂ ਕੁਝ ਚਿੰਨ੍ਹ ਅਜਿਹੇ ਵੀ ਹੁੰਦੇ ਨੇ ਜਿਹੜੇ ਕੌਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਨੇ। ਗੁਲਾਮੀ ਦੇ ਜੂਲੇ ਨੂੰ ਗਲੋਂ ਲਾਉਣ ਲਈ ਅਜਿਹੇ ਚਿੰਨ੍ਹ ਜਿਹੜੇ ਕੌਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਹੋਣ ਨੂੰ ਮਨਫੀ ਕਰਨਾ ਦੂਰ ਅੰਦੇਸ਼ੀ ਦਾ ਸਭ ਤੋਂ ਉੱਤਮ ਗੁਣ ਮੰਨਿਆ ਜਾਂਦਾ ਹੈ। ਨਾਨਕਸ਼ਾਹੀ ਕੈਲੰਡਰ ਨੂੰ ਸੰਨ 2003 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਨਤਾ ਦੇ ਕੇ ਸਮੁੱਚੇ ਸਿੱਖ ਪੰਥ ਨੂੰ ਜਿੱਥੇ ਗੁਲਾਮੀ ਦੇ ਆਲਮ ਤੋਂ ਨਿਕਲਣ ਦਾ ਅਹਿਸਾਸ ਕਰਵਾਇਆ ਗਿਆ, ਉੱਥੇ ਹੀ ਸਿੱਖਾਂ ਨੂੰ ਆਪਣੇ ਗਲਬੇ ਵਿੱਚ ਜਕੜ ਕੇ ਰੱਖਣ ਵਾਲੀਆਂ ਬ੍ਰਾਹਮਣਵਾਦੀ ਤਾਕਤਾਂ ਦੀ ਨੀਂਦ ਵੀ ਹਰਾਮ ਹੋਈ। ਹੰਸਰਾ ਨੇ ਕਿਹਾ ਕਿ 7 ਸਾਲ ਬਾਅਦ ਬ੍ਰਾਹਮਣਵਾਦੀ ਤਾਕਤਾਂ ਫੇਰ ਸਫਲ ਹੋਈਆਂ ਅਤੇ ਕੁਝ ਸਿੱਖ ਸੰਪਰਦਾਵਾਂ ਦੀ ਲਗਾਤਾਰ ਵਿਰੋਧਤਾ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2010 ਵਿੱਚ ਇਸ ਕੈਲੰਡਰ ਦਾ ਕਤਲ ਕਰ ਦਿੱਤਾ ਤੇ ਤਬਦੀਲੀਆਂ ਕਰਕੇ ਇਸ ਨੂੰ ਮੁੜ ਬਿਕਰਮੀ ਪਿਉਂਤ ਚੜਾ ਦਿੱਤੀ। ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਨੇ ਦਲ ਖਾਲਸਾ ਦਾ ਧੰਨਵਾਦ ਕੀਤਾ, ਜਿਨ੍ਹਾਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਰੀ ਕਰਦਿਆਂ ਤੇ ਸਮੂਹ ਜਥੇਬੰਦੀਆਂ ਨੂੰ ਕਾਪੀ ਭੇਂਟ ਕਰਦਿਆਂ ਇਸ ਦੀ ਅਹਿਮੀਅਤ ਨੂੰ ਹੁਲਾਰਾ ਦਿੱਤਾ। ਉਹਨਾਂ ਅੱਗੇ ਕਿਹਾ ਕਿ ਭਾਰਤ ਅੰਦਰ ਘੱਟ ਗਿਣਤੀ ਵਰਗਾਂ ਦੀ ਸੂਰਤੇ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਜ਼ਰੂਰੀ ਹੋ ਗਿਆ ਏ ਕਿ ਅਸੀਂ ਏਕਤਾ ਦਾ ਸਬੂਤ ਦਿੰਦਿਆਂ ਇਸ ਅਲਾਮਤੀ ਗਲਬੇ ਤੋਂ ਸਦਾ ਵਾਸਤੇ ਮੁਕਤ ਹੋ ਜਾਈਏ। ਇਸ ਗੱਲ ਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ ਹਰ ਗੁਰਦੁਆਰਾ ਸਾਹਿਬ ਤੇ ਹਰ ਸੰਸਥਾ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵਾਂ ਸਾਲ ਮਨਾਉਣਾ ਚਾਹੀਦਾ ਏ, ਜੋ ਜਿੱਥੇ ਸਿੱਖ ਲੀਡਰਸ਼ਿਪ ਨੂੰ ਜ਼ਿੰਮੇਵਾਰ ਘੋਸ਼ਿਤ ਕਰੇਗਾ, ਉੱਥੇ ਇਸ ਨਾਲ ਸੰਗਤ ਦੇ ਮਨਾਂ ਅੰਦਰ ਮੂਲ ਨਾਨਕਸ਼ਾਹੀ ਕੈਲੰਡਰ ਦੀ ਅਹਿਮੀਅਤ ਨੂੰ ਵੀ ਹੁਲਾਰਾ ਮਿਲੇਗਾ। ਸਮੁੱਚੀ ਸਾਧ ਸੰਗਤ ਨੂੰ ਮੈਂ ਬੇਨਤੀ ਕਰਨੀ ਚਾਹੂੰਗਾ ਕਿ ਇੱਕ ਚੇਤ ਭਾਵ 14 ਮਾਰਚ ਨੂੰ ਸਾਡਾ ਨਵਾਂ ਸਾਲ ਹੈ। ਕਿਸੇ ਵੀ ਕੌਮ ਦੇ ਆਪਣੇ ਕੈਲੰਡਰ ਉਸ ਦੀ ਆਜ਼ਾਦੀ ਦੇ ਪ੍ਰਤੀਕ ਹੋਇਆ ਕਰਦੇ ਹਨ। ਕੁਝ ਚਿੰਨ੍ਹ ਐਸੇ ਵੀ ਹੁੰਦੇ ਹਨ ਜਿਹੜੇ ਕਿ ਉਹਦੀ ਗੁਲਾਮੀ ਦੇ ਪ੍ਰਤੀਕ ਹੁੰਦੇ ਹਨ। ਜਿਸ ਤਰ੍ਹਾਂ ਹੁਣ ਤੱਕ ਅਸੀਂ ਕਿਸੇ ਹੋਰ ਦਾ ਕੈਲੰਡਰ ਅਤੇ ਆਪਣੇ ਗੁਰਪੁਰਬ ਦੀਆਂ ਤਾਰੀਖਾਂ ਕਿਸੇ ਪੰਡਤ ਤੋਂ ਕਢਵਾ ਕੇ ਬਣਾਉਂਦੇ ਰਹੇ ਹਾਂ। ਕਦੇ ਸਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 2 ਗੁਰਪੁਰਬ ਆ ਜਾਂਦੇ ਸਨ, ਕਿਸੇ ਸਾਲ ਵਿੱਚ ਆਉਂਦਾ ਹੀ ਨਹੀਂ ਸੀ। ਇਹ ਆਲਮ ਜਿਹੜਾ ਸੀਗਾ ਸਾਨੂੰ ਘੱਟੋ ਘੱਟ ਗੁਲਾਮੀ ਦਾ ਅਹਿਸਾਸ ਕਰਵਾ ਰਿਹਾ ਸੀ। ਹੁਣ 2003 ਤੋਂ ਅਕਾਲ ਤਖਤ ਸਾਹਿਬ ਤੋਂ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਹੈ। ਆਓ ਵੱਡੇ ਪੱਧਰ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਾਂ ਇੱਕ ਚੇਤ ਭਾਵ 14 ਮਾਰਚ ਵਾਲੇ ਦਿਨ ਨਵਾਂ ਸਾਲ ਬਣਾ ਕੇ ਦੁਨੀਆ ਦੇ ਲੋਕਾਂ ਨੂੰ ਦੱਸ ਦਈਏ ਕਿ ਅਸੀਂ ਇੱਕ ਆਜ਼ਾਦ ਫਿਜ਼ਾ ਵਿੱਚ ਵਿਚਰਨ ਵਾਲੀ ਕੌਮ ਹਾਂ। ਸੋ ਇਸ ਕਰਕੇ ਮੈਂ ਤੁਹਾਨੂੰ ਜਿੱਥੇ ਨਵੇਂ ਸਾਲ ਦੀਆਂ ਮੁਬਾਰਕਾਂ ਦੇਣੀਆਂ ਚਾਹੂੰਗਾ, ਉੱਥੇ ਜ਼ਰੂਰ ਇਹ ਬੇਨਤੀ ਕਰੂੰਗਾ ਕਿ ਘਰ ਘਰ, ਹਰ ਸੰਸਥਾ, ਹਰ ਗੁਰਦੁਆਰਾ, ਹਰ ਵਰਗ ਦੇ ਲੋਕ ਇੱਕ ਚੇਤ ਭਾਵ 14 ਮਾਰਚ ਨੂੰ ਨਵਾਂ ਸਾਲ ਜ਼ਰੂਰ ਮਨਾਉਣ। हैप्पी न्यू ईयर। जब लग खालसा रहो न्यारा तब लग तेज लियूं मैं सारा, जब ये गए विप्रन की रीत मैं ना करूं इनकी प्रतीत। वाहिगुरु जी का खालसा वाहिगुरु जी की फतेह। खालसा दी खुद मुख्तियारी ਅਤੇ ਨਿਆਰੇਪਣ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਅਨੁਸਾਰ ਇੱਕ ਚੇਤ ਯਾਨੀ ਕਿ ਆਉਣ ਵਾਲੀ 14 ਮਾਰਚ ਨੂੰ ਖਾਲਸੇ ਦੇ ਨਵੇਂ ਵਰ੍ਹੇ ਦਾ ਆਗਾਜ਼ ਹੋਣ ਜਾ ਰਿਹਾ ਹੈ। ਖਾਲਸਾ ਜੀ ਆਓ ਇਸ ਦਿਹਾੜੇ ਨੂੰ ਚੜ੍ਹਦੀ ਕਲਾ ਵਿੱਚ ਮਨਾਉਂਦਿਆਂ ਹੋਇਆਂ ਆਉਣ ਵਾਲੇ ਵਰ੍ਹੇ ਵਿੱਚ ਕੌਮ ਦੀ ਜੰਗੇ ਆਜ਼ਾਦੀ ਵਿੱਚ ਸ਼ਾਮਲ ਹੋਣ ਦਾ ਪ੍ਰਣ ਕਰੀਏ, ਤਾਂ ਜੋ ਵਿਪਰ ਦੀ ਰੀਤ ਤੋਂ ਨਿਜਾਤ ਪਾਉਣ ਲਈ ਖਾਲਸੇ ਦੇ ਨਿਆਰੇਪਣ ਦੇ ਸੰਕਲਪ ਨੂੰ ਕੌਮੀ ਤੌਰ ਤੇ ਅਮਲ ਵਿੱਚ ਲਿਆਂਦਾ ਜਾ ਸਕੇ।